ਇੱਥੇ ਇਹਨਾਂ ਦਾ ਜਨਮ ਹੋਇਆ ਆ ਕੱਲ। ਸਾਰੇ ਆਪਣੇ ਮਾਤਾ ਜੀ ਨਾਲ ਕਰਦੇ ਸੀ। मैं अपना जन्म स्थान अज देख हाँ मैं अपने घर का पानी पी जिन्ना चिर वो वापस आन के देख के नहीं ना गए वो कहेंगे मेरा उत्थे कुछ रह गया। क्या के पड़ा मैं अपने माता करते सी। बिल्कुल खुला खाली माल डंगर बंद पिछे कच्चे दिवाले पाले वाले अगे सारा खाली
ਦਿੱਤੇ ਆ ਸਭ ਨਵਾਂ ਹੀ ਅਸੀਂ ਅੱਗੇ ਢਾਏ ਵੀ ਸਾਰੇ ਉਹ ਫੱਟੇ ਤੁਹਾਡੇ ਮੋਟੇ ਮੋਟੇ ਸਾਰੇ ਕੱਢੇ ਆਪ ਜੀ। ਅੱਛਾ ਤੇ ਪਾਏ ਹੋਏ ਸ਼ਾਦਰ ਇਹ ਸੇਮ ਖਾਲੀ ਸੀਗਾ ਇਹਦੇ ਪਾਸੇ ਉਹ ਲੱਕੜੀ ਦਾ ਮੀਨਕਾਰੀ ਬਣੀ ਬਰਾਂਡਾ ਨਵਾਂ ਜਿਹੜਾ ਹਾਂ ਹਾਂ ਉਹ ਅਸੀਂ ਆਪ ਢਾਇਆ ਹੈਗਾ ਕਿਤੇ ਦਰਵਾਜ਼ਾ ਨਹੀਂ ਉਹ ਖਤਮ ਹੋ ਗਿਆ। ਦਰਵਾਜ਼ਾ ਖਤਮ ਉਹ ਅਜੇ ਬਣਾਏ ਸੀ ਮਤਲਬ ਜਿਹੜੇ ਜਦੋਂ ਜ਼ਮੀਨਾਦਾਰੀ ਕੀਤੀ ਸੀ ਇਹ ਦੁਕਾਨ ਥੋੜੀ ਜਿਹੀ 10-15 ਸਾਲ ਹੋਏ ਮੈਂ ਤਕਰੀਬਨ 15 ਸਾਲ ਮਤਲਬ ਜਿਹੜੇ ਕੋਈ ਨਾਲ ਜ਼ਮੀਨਾਦਾਰੀ ਕੀਤੀ ਸੀ ਉਹ ਉਦੋਂ ਅਜੇ ਜਿਸ ਵੇਲੇ ਪਾਕਿਸਤਾਨ ਹਿੰਦੁਸਤਾਨ ਬਣਿਆ ਥੋੜੇ ਚਿਰ ਪਹਿਲਾਂ ਹੀ ਬਣੇ। ਹਾਂਜੀ 1-2 ਸਾਲ ਇਹਨਾਂ ਨੂੰ ਬਣਾ ਵੀ ਤਕਰੀਬਨ 15-16 ਸਾਲ ਹੀ ਹੋਏ। ਗਾਰਡਨ ਤੇ ਬਾਲੇ ਤੋਂ ਉਹ ਚੰਗੇ ਹੋਣੇ ਉਹ ਯੂਜ਼ ਕੀਤੇ ਹੋਣੇ ਉਹ ਹੋਰ ਆਹ ਦਰਵਾਜ਼ੇ ਦੇ ਵੀ ਬਣੇ ਫੱਟੇ ਜਿਹੜੇ ਮੋਟੇ ਮੋਟੇ ਥੱਲੇ ਛਾਤੀ ਨਾਲ ਨਹੀਂ ਬਾਲੇ ਨਹੀਂ ਕਰੀਆਂ ਨਹੀਂ ਫੱਟੇ ਸੀ। ਅੱਛਾ ਕੜੀਆਂ ਸੀ ਬਰਾਮਦਾ ਕਹਿੰਦੇ ਉਹ ਲੱਕੜੀ ਦਾ ਮੋਰੇ ਸਿਸਟਮ ਬਣਾਇਆ ਪਰਦੇ ਨਾਲ ਬਣਾ ਜਾਲੀ ਜਾਲ ਬਣਾਇਆ ਹੈਗਾ। ਉਹ ਪਿੱਛੇ ਸਾਡੀ ਮਾਤਾ ਹੁੰਦੀ ਤੇ ਪਿੱਛੇ ਦੋ ਕਮਰੇ ਸੀਗੇ ਛੋਟੇ ਛੋਟੇ ਅੱਗੇ ਮੋਰੇ ਦਲਾਨ ਸੀਗਾ ਅੱਗੇ ਬਰਾਮਦਾ ਸੀ। ਚਲੋ ਜਗ੍ਹਾ ਤਾਂ ਹੈਗੀ। ਹਾਂਜੀ ਹਾਂ ਜਗ੍ਹਾ ਤੇ ਦੂਜੇ ਪਾਸੇ ਮਤਲਬ ਕਿ ਇੱਧਰ ਖਾਲੀ ਸਾਰੇ ਇਹ ਅਸੀਂ ਆਪ ਹੀ ਢਾਈ ਆਪ ਹੀ ਬਣਾਏ। ਇਦਾਂ ਹੀ ਇੱਥੇ ਦੋ ਪਿੱਛੇ ਕੋਠੜੀਆਂ ਅੱਗੇ ਬਰਾਂਡਾ ਸੋਫਾ ਮਿਲਦੇ ਤੇ ਸੋਫਾ ਅੱਗੇ ਉਹ ਬਰਾਂਡਾ ਜਿਹੜਾ ਜਿਸ ਨੂੰ ਅਸੀਂ ਪੜਦਾ ਕਿ ਨਾ ਹਾਂ ਪਰਦੇ ਦੀ ਗੱਲ ਜਾਲੀ ਦੇ ਵਿੱਚ ਨਾ ਡਿਜ਼ਾਈਨ ਬਣੀ ਕੀਤੀ ਸੀ ਲੱਕੜੀ ਦੇ ਕੰਮ ਸੀ। ਬਸ ਜਦੋਂ ਇਹ ਜਗ੍ਹਾ ਦੇ ਲਈ ਇੱਥੇ ਇਹਨਾਂ ਦਾ ਜਨਮ ਹੋਇਆ ਹੈ ਆਸਾਂ ਦੇ ਵਿੱਚ ਅਸਲ ਜਗ੍ਹਾ ਤੇ ਇਸੇ ਦੀ ਅਗਲੇ ਇਸੇ ਦੀ ਇਹਨਾਂ ਦੀ ਬੈਠਕ ਉਹਦੀ ਪੁਰਾਣੀ ਉਹ ਇਹਨਾਂ ਦਾ ਦਰਵਾਜ਼ਾ ਬਣਿਆ ਹੁੰਦਾ ਉਹ ਵੀ ਹੱਥੀਂ ਹਾਂਜੀ ਢਾਇਆ। ਮੀਨਾਕਾਰੀ ਕੀਤੀ ਸੀ ਉਹ ਬੈਠਕ ਮਤਲਬ ਕਿ ਉਹ ਸਾਡੇ ਦਾਦਾ ਜੀ ਨੇ ਬਣਾਈ ਸੀ ਵੀ ਆਮ ਬੜੀ ਖੁੱਲੀ ਸਾਰੇ ਬੈਠ ਗਈ। ਆਪਣੇ ਮਤਲਬ ਉਹਨਾਂ ਦੇ ਨਾ ਪੁਰਾਣੇ ਮਤਲਬ ਕਿ ਮੁੜੀਆਂ ਦੇ ਪਿੱਛੇ ਰਹਿ ਜਾਣਾ ਉਹ ਵਿਹੜੇ ਦੇ ਵਿੱਚ 12-14 ਮੰਜੇ ਡਹਿ ਜਾਂਦੇ ਹੋਰ ਬੈਠ ਕਿੰਨੀ ਖੁੱਲੀ ਸੀ। ਉਹਨਾਂ ਨੇ ਇਸ ਤਰ੍ਹਾਂ ਹੀ ਰੱਖਿਆ ਅਸਲ ਜੇ ਤੁਹਾਡੀ ਭਾਰਤੀ ਜਗ੍ਹਾ ਇੱਧਰ ਸਾਡੇ ਦਾਦਾ ਜੀ ਨੇ ਬਣਾਈ ਸੀ ਵੀ ਆਮ ਬੜੀ ਖੁੱਲੀ ਸਾਰੇ ਬੈਠ ਗਈ। ਆਪਣੇ ਮਤਲਬ ਉਹਨਾਂ ਦੇ ਨਾ ਪੁਰਾਣੇ ਮਤਲਬ ਕਿ ਮੁੜੀਆਂ ਦੇ ਪਿੱਛੇ ਰਹਿ ਜਾਣਾ ਉਹ ਵਿਹੜੇ ਦੇ ਵਿੱਚ 12-14 ਮੰਜੇ ਡਹਿ ਜਾਂਦੇ ਹੋਰ ਬੈਠ ਕਿੰਨੀ ਖੁੱਲੀ ਸੀ। ਉਹਨਾਂ ਨੇ ਇਸ ਤਰ੍ਹਾਂ ਹੀ ਰੱਖਿਆ ਅਸਲ ਜੇ ਤੁਹਾਡੀ ਭਾਰਤੀ ਜਗ੍ਹਾ ਇੱਧਰ ਇਹ ਗੁਰਦਾਸਪੁਰ ਵਾਲ ਤੇ ਇੱਧਰ ਬੈਠ ਕੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਾਲ ਤੇ ਅਸੀਂ ਪਿੱਛੋਂ ਪਿੰਡ ਮਹਿਮਾ ਦੇ ਹੁਸ਼ਿਆਰਪੁਰ ਦੇ ਆ ਜੀ। ਸਾਨੂੰ ਹੀ ਦੁੱਖ ਹੋਇਆ ਜਿਨ੍ਹਾਂ ਨੇ ਕੀਤਾ ਲੋਕਾਂ ਨੇ ਉਹ ਤਾਂ ਥੋੜੇ ਲੋਕ ਸਨ ਉਹਨਾਂ ਨੂੰ ਤਾਂ ਕੋਈ ਨਹੀਂ ਉਹਨਾਂ ਦਾ ਨਾ ਕੋਈ ਜੀ ਗਿਆ ਨਾ ਉਹਨਾਂ ਨੂੰ ਕੋਈ ਨੁਕਸਾਨ ਹੋਇਆ ਉਹਨਾਂ ਨੇ ਤਾਂ ਫਾਇਦਾ ਹੀ ਫਾਇਦਾ ਦੋਵਾਂ ਨੂੰ ਕੋਈ ਨੁਕਸਾਨ ਨਹੀਂ ਨੁਕਸਾਨ ਤੇ ਤੁਹਾਨੂੰ ਹੋਇਆ ਹੁਸ਼ਿਆਰਪੁਰ ਦਾ ਜੀ ਉਹਨਾਂ ਨੇ ਤੁਹਾਨੂੰ ਨੁਕਸਾਨ ਗੁਰਦਾਸਪੁਰ ਹੈ ਮੇਰਾ ਦੇਸ਼ ਸਾਡੀ ਜਾਤਦਾਰ ਸੀ ਅਮਰੀਕਾ ਨੂੰ ਹੋ ਗਿਆ ਉਹਨਾਂ ਨੇ ਕਿਸੇ ਚੀਜ਼ ਨੂੰ ਰੱਖਿਆ ਨਹੀਂ ਤੁਹਾਡੀ ਹਾਂਜੀ ਹੋਰ ਸਾਡੇ ਪਿਛੇ ਤੇ ਆਪ ਹੁਸ਼ਿਆਰਪੁਰ ਦੇ ਜੀ ਅਸੀਂ ਆਪ ਹੁਸ਼ਿਆਰਪੁਰ ਹੀ ਰਹੇ। ਸਾਰੇ ਹੁਸ਼ਿਆਰਪੁਰ आजो अंदर कर दो आजो सरदार जी कोई नहीं आजो कोई नहीं आजो 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 है यो कमरा देख के ठीक एक्सप्लेन नहीं कर सकता मैं अपना जन्म स्थान ਅੱਜ ਦੇਖਿਆ ਜਦ ਦਾ ਇੱਥੋਂ ਗਏ ਹਾਂ ਤੇ ਬੜੀ ਮੁਸ਼ਕਲ ਨਾਲ ਆਪਣੇ ਮੁਸਲਮ ਭਾਈਆਂ ਨੇ ਬਹੁਤ ਜ਼ਿਆਦਾ ਸਾਡੀ ਇੱਜ਼ਤ ਕੀਤੀ ਆ ਉਹਨਾਂ ਨੇ ਸਾਨੂੰ ਘਰ ਲੱਭ ਕੇ ਦਿੱਤਾ ਤੇ ਆਹ ਘਰ ਤੁਹਾਡਾ ਸੀ ਤੇ ਦੇਖ ਕੇ ਬਹੁਤ ਮਨ ਨੂੰ ਹੋਇਆ ਵੀ ਜੇ ਮੈਂ ਇੱਥੇ ਹੁੰਦਾ ਤੇ ਕੀ ਕੁਝ ਕਰਿਆ ਕਰਨਾ ਸੀ ਹੁਣ ਉਹ ਜਿਹੜੀ ਜਾਤ ਸੀ ਸਾਡੀ ਖੂਹ ਸੀ ਵੱਡਾ ਖੂਹ ਦੇ ਵਿੱਚ ਬਾਹਰਲੇ ਪਾਸੇ ਕਹਿੰਦੇ ਟੂਟੀਆਂ ਲੱਗੀਆਂ ਹੁੰਦੀਆਂ ਸੀ ਆਂਦੇ ਨਹੀਂ ਮੈਨੂੰ ਯਾਦ ਆ ਤੇ ਲੋਕ ਆਣ ਕੇ ਉੱਥੇ ਸਾਰੇ ਨਹਾਉਂਦੇ ਸੀ ਸਿਆਣੇ ਬੱਚੇ ਸਭ ਨਾਲ ਕੁਝ ਦੁਕਾਨਾਂ ਹੁੰਦੀਆਂ ਸੀ ਦੁਕਾਨਾਂ ਤੇ ਜਾਣਾ ਇੱਕ ਵਾਰ ਛੋਟੀ ਜਿਹੀ ਸਟੋਰੀ ਯਾਦ ਆ ਵੀ ਸਾਨੂੰ ਘਰੋਂ ਦਾਦਾ ਜੀ ਨੇ ਪੈਸੇ ਦਿੱਤੇ ਤੇ ਮੈਂ ਤੇ ਮੇਰਾ ਵੱਡਾ ਭਾਈ ਦੋਨੇ ਜਾਣੇ ਦੁਕਾਨ ਤੇ ਜਾ ਕੇ ਤੇ ਚਾਕੂ ਖਰੀਦ ਲਏ ਤੇ ਜਿਸ ਵੇਲੇ ਘਰ ਆਏ ਤੇ ਕਹਿੰਦੇ ਵੀ ਇਹ ਚਾਕੂ ਕੀ ਕਰਨੇ ਆ ਤੇ ਇਸ ਤਰ੍ਹਾਂ ਮਤਲਬ ਵੀ ਹੋਰ ਕਈ ਖੇਡਾਂ ਇੱਥੇ ਖੇਡੀਆਂ ਹੋਣਗੀਆਂ ਛੋਟੇ ਹੁੰਦੇ ਜਿੰਨਾ ਕੋਈ ਏਜ ਸੀ
ਤੇ ਅੱਜ ਦੇਖ ਕੇ ਬੜਾ ਮਨ ਤੇ ਹੋਰ ਮਤਲਬ ਕਿ ਜੇ ਹੋਰ ਇੱਥੇ ਵੱਡਾ ਹੁੰਦਾ ਤਾਂ ਹੋਰ ਕਿੰਨੇ ਲੋਕਾਂ ਨੂੰ ਹੋਰ ਨਾਮ ਮਿਲਣਾ ਸੀ। ਜੇ ਮੈਨੂੰ ਹੋਰ ਜ਼ਿਆਦਾ ਪਤਾ ਹੁੰਦਾ ਤੇ ਹੋਰ ਮੈਂ ਇੱਥੇ ਮਤਲਬ ਕਿ ਆਣ ਕੇ ਦੇਖਣਾ। ਹੁਣ ਤੁਸੀਂ ਵੇਖੋ, ਤੁਸੀਂ 2 ਜਾਂ 3 ਸਾਲਾਂ ਦੇ ਸੀ ਤੇ ਤੁਹਾਡੀ ਖੁਆਇਸ਼ ਸੀ ਆਪਣੇ ਜਨਮ ਪਾ ਵੇਖਣ ਦੀ। ਹਾਂਜੀ, ਤੁਹਾਡੇ ਵੱਡੇ ਕਿੰਨੇ ਕੁ ਇਹੋ ਜਿਹੇ ਗੁਜ਼ਰੇ ਹੋਣੇ ਆ ਜਿਨ੍ਹਾਂ ਨੇ ਮਤਲਬ ਆਪਣੀ ਜ਼ਿੰਦਗੀ ਦੇ ਬਿਹਤਰੀਨ 12 15 20 ਸਾਲ ਇੱਥੇ ਗੁਜ਼ਾਰੇ ਹੋਣੇ, ਉਹ ਤੇ ਇਸੇ ਖੁਆਇਸ਼ ਦੇ ਵਿੱਚ ਲੰਘੇ ਹੋਣੇ ਉਹਨਾਂ ਦੀ ਜ਼ਿੰਦਗੀ। ਮੈਂ ਜੀ ਸਾਡੇ ਫਾਦਰ ਸਾਹਿਬ ਨੇ ਇੰਨਾ ਉਹਨਾਂ ਨੂੰ ਸਾਡੇ ਫਾਦਰ ਸਾਹਿਬ ਨੂੰ ਸੀ, ਜਿੰਨਾ ਚਿਰ ਉਹ ਵਾਪਸ ਆਣ ਕੇ ਦੇਖ ਕੇ ਨਹੀਂ ਨਾ ਗਏ, ਉਹ ਕਹਿੰਦੇ ਮੇਰਾ ਉੱਥੇ ਕੁਝ ਰਹਿ ਗਿਆ। ਕਦੇ ਨਹੀਂ ਸੀ ਉਹ ਪਹਿਲਾਂ ਆਪਣੇ ਆਪ ਚ ਚੁੱਪ ਬਹੁਤ ਰਹਿਣ ਲੱਗ ਪਏ ਸੀ। ਤੇ ਫਿਰ ਉਹਨਾਂ ਨੇ ਸਹਿਜੇ ਦੱਸਣਾ, ਫਿਰ ਕਹਿਣਾ ਵੀ ਹਾਂ ਮੈਂ ਆਪਣਾ ਘਰ ਦੇਖਣਾ ਚਾਹੁੰਦਾ, ਮੈਂ ਆਪਣੇ ਪਿੰਡ ਜਾਣਾ। ਤੇ ਫਿਰ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਵੀ ਆਏ ਸੀ, ਹਾਂ ਸਾਡੇ ਕੋਲੋਂ ਆਏ ਸੀ, ਮੈਨੂੰ ਪਤਾ ਆ, ਤੇ ਆਂਦੇ ਸੀ ਵੀ ਮੈਂ ਆਪਣੇ ਦੋਸਤਾਂ ਨੂੰ ਜਾ ਕੇ ਮਿਲ ਕੇ ਉਹਨਾਂ ਨੂੰ ਗਿਫਟ ਦੇ। ਤੇ ਅੱਜ ਤੁਸੀਂ 72 ਵਰਿਆਂ ਬਾਅਦ ਆਪਣੇ ਘਰ ਬੈਠੇ ਹੋ। ਹਾਂਜੀ ਹਾਂਜੀ, ਹੁਣ ਉਹ ਘਰ ਤੇ ਮਤਲਬ ਵੀ ਉਹ ਸ਼ੇਪ ਨਹੀਂ ਗਈ ਹੈਗੀ, ਉਹ ਮਤਲਬ ਵੀ ਉਸ ਤਰ੍ਹਾਂ ਦਾ ਨਹੀਂ ਗਾ ਹੈਗਾ, ਲੇਕਿਨ ਫੀਲਿੰਗਸ ਜਿਸ ਜਗ੍ਹਾ ਨਾਲ ਜੁੜੀ ਸੀ, ਫੀਲਿੰਗ ਮਤਲਬ ਵੀ ਅਜੇ ਵੀ ਉਹ ਦਿਮਾਗ ਦੇ ਵਿੱਚ ਹੈਗੀਆਂ ਨੇ ਵੀ ਇੱਥੇ ਆ ਜਗ੍ਹਾ ਹੁੰਦੀ ਸੀ, ਇੱਥੇ ਆ ਜਗ੍ਹਾ ਹੁੰਦੀ ਸੀ। ਆ ਭਾਈ ਸਾਹਿਬ ਹੁਣ ਜਿਹੜੇ ਇੱਥੇ ਰਹਿ ਰਹੇ ਨੇ, ਇਹਨਾਂ ਦੇ 3-4 ਫੈਮਲੀਆਂ ਹੋਣੀਆਂ। ਕਿੰਨੀਆਂ ਫੈਮਲੀਆਂ? ਇੱਕ ਫੈਮਿਲੀ ਰਹਿੰਦੀ ਹੈ। ਅੱਛਾ ਜੀ, ਇੱਕ। ਤੇ ਜਿਹੜੀਆਂ ਜਿਨ੍ਹਾਂ ਗੱਲਾਂ ਦਾ ਮੈਨੂੰ ਚੇਤਾ ਸੀ ਵੀ ਇੱਧਰ ਸਾਈਡ ਤੇ ਖੁੱਲਾ ਹੁੰਦਾ ਸੀ, ਉੱਥੇ ਮਾਲ ਡੰਗਰ ਬੰਨ੍ਹਦੇ ਸੀ, ਉਹ ਵੀ ਸਾਰਾ ਇਹਨਾਂ ਨੇ ਛੱਤਿਆ ਆ। ਤੇ ਬਸ ਦੇਖ ਕੇ ਤੇ ਚਲੋ ਜਗ੍ਹਾ ਮਤਲਬ ਵੀ ਮੈਨੂੰ ਮਿਲ ਗਈ ਆ, ਭਾਵੇਂ ਉਹ ਉਸ ਮਤਲਬ ਉਹਦੇ ਵਰਗਾ ਮਕਾਨ ਨਹੀਂ ਗਾ ਹੈਗਾ, ਪਰ ਦਿਲ ਵਿੱਚ ਉਹੀ ਮਕਾਨ ਹੈ ਜੇ ਵੱਸਦਾ। ਬਹੁਤ ਖੁਸ਼ੀ ਹੋਈ ਹੈ ਮਿਲ ਕੇ। ਚਲੋ ਤੇ ਪਿੰਡ ਦੇ ਲੋਕਾਂ ਨੇ ਤਾਂ ਇੰਨਾ ਮਤਲਬ ਵੀ ਇੰਨਾ ਸਾਨੂੰ ਮਤਲਬ ਵੀ ਸਾਥ ਦਿੱਤਾ। ਮੇਰਾ ਖਿਆਲ ਹੈ ਵੀ ਅੱਧਾ ਪਿੰਡ ਗਾ ਕੇ ਸਾਨੂੰ ਜਗ੍ਹਾ ਲੱਭ ਕੇ ਦਿੱਤੀ ਹੈ। ਇਹਨੇ ਬਹੁਤ ਹੀ ਜ਼ਿਆਦਾ ਮਿਲਾਪੜੇ ਲੋਕ ਨੇ। ਚਲੋ ਅੱਜ ਤੁਹਾਡੇ ਵੱਡ ਵਡੇਰਿਆਂ ਦੀ ਵੀ ਇੱਕ ਖੁਆਇਸ਼ ਸੀ ਇੱਥੇ ਆਉਣ ਦੀ, ਉਹ ਵੀ ਚਲੋ ਤੁਹਾਡੇ ਰਾਹੀਂ ਪੂਰੀ ਹੋ ਗਈ ਹੈ। ਬਿਲਕੁਲ ਜੀ, ਮੇਰੇ ਛੋਟੇ ਭਰਾਵਾਂ ਦਾ ਵੀ ਇਦਾਂ ਹੀ ਸੀ। ਇਹ ਵੀ ਮਤਲਬ ਵੀ ਇਹਨਾਂ ਮੈਂ ਦੱਸਦਾ ਹੁੰਦਾ ਸੀ ਤੇ ਕਹਿੰਦੇ ਸੀ ਜ਼ਰੂਰ ਜਾਵਾਂਗੇ। ਇਹ ਲਵਲੀ ਸਾਹਿਬ ਤੁਹਾਡੀ ਮਿਹਰਬਾਨੀ ਹੋਈ ਆ, ਤੁਹਾਡੇ ਥਰੂ ਅਸੀਂ ਮਤਲਬ ਵੀ ਇੱਥੇ ਆਏ ਆ। ਹੋਰ ਵੀ ਮੇਰੇ ਰਿਸ਼ਤੇਦਾਰ ਵੱਡੇ ਭਾਈ ਸਾਹਿਬ ਵੀ ਸਾਡੇ ਨਾਲ ਆਏ। ਅਸੀਂ ਸਾਰਿਆਂ ਨੂੰ ਕੋਸ਼ਿਸ਼ ਕਰਾਂਗੇ ਜਿੰਨੇ ਤੁਹਾਡੇ ਜੀ ਤੁਹਾਡੇ ਪਿੰਡ ਦੇ ਜਿਨ੍ਹਾਂ ਦਾ ਖਾਸ ਕਰਕੇ ਬਰਥ ਇੱਥੇ ਹੋਇਆ ਵਾ, ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਵੀ ਵੀਜ਼ਾ ਲੱਗੇ, ਤੁਸੀਂ ਆਓ, ਤੁਸੀਂ ਆਪਣੇ ਅੱਖੀਂ ਵੇਖ ਲਿਆ ਵਾ। ਔਰ ਉਮੀਦ ਹੈ ਵੀਡੀਓ ਵੀ ਤੁਹਾਡੇ ਵੱਡ ਵਡੇਰਿਆਂ ਤੱਕ ਪਹੁੰਚ ਜਾਏਗੀ, ਕੁਝ ਹੋਰ ਆਸਾਨੀ ਹੋ ਜਾਏਗੀ, ਕੁਝ ਹੋਰ ਬਜ਼ੁਰਗਾਂ ਤੱਕ ਪਹੁੰਚਣ ਦੀ। ਨਹੀਂ, ਜੋ ਕੁਝ ਤੁਸੀਂ ਸਾਨੂੰ ਦੱਸਿਆ ਅਸੀਂ ਜ਼ਰੂਰ ਕਰਾਂਗੇ ਜੀ। ਤੇ ਜਿਸ ਮਤਲਬ ਕਿ ਜਿਹੜਾ ਸਭ ਤੋਂ ਵੱਡਾ ਸੀ 10 ਸਾਲ, ਉਹਦੇ ਕੋਲੋਂ ਪੁੱਛ ਕੇ ਅਸੀਂ ਤੁਰੇ ਸੀ ਪਿੰਡੋਂ ਵੀ ਕੁਛ ਮਾੜਾ ਮੋਟਾ ਆਈਡੀਆ ਹੋਵੇ ਵੀ ਕਿੱਥੇ ਗਿਆ, ਕਿਸ ਤਰ੍ਹਾਂ ਆ। ਉਹਨੇ ਮਤਲਬ ਥੋੜੀ ਜਿਹੀ ਇਨਫੋਰਮੇਸ਼ਨ ਦਿੱਤੀ। ਉਹ ਕਹਿੰਦਾ ਮੈਨੂੰ ਨਾਲ ਲੈ ਕੇ ਚੱਲੋ। ਹਾਏ ਹਾਏ ਅੰਦਰ ਮੈਨੂੰ ਨਾਲ ਲੈ ਕੇ। ਮੈਂ ਤੇ ਜਦੋਂ ਉਹਨਾਂ ਦੀ ਵੀਡੀਓ ਵੇਖੀ ਨਾ, ਮੈਂ ਇੱਥੇ ਬੰਦੇ ਨੂੰ ਵੀ ਦੱਸਿਆ, ਮੈਂ ਕਿਹਾ ਉਹਨਾਂ ਦੀਆਂ ਅੱਖਾਂ ਅੱਗੇ ਪੱਟੀ ਬੰਨ੍ਹਦੀ ਜਾਏ ਨਾ ਤੇ ਪਿੰਡੋਂ ਬਾਹਰ ਛੱਡਦਾ ਜਾਏ, ਉਹਨੇ ਘਰ ਆਪਣਾ ਲੱਭ ਲੈਣਾ ਸੀ। ਲੱਭ ਲੈਣਾ ਸੀ ਉਹਨੇ। ਆਪਣਾ ਕੀ ਲੱਭਣਾ ਸੀ, ਸਾਡਾ ਪਹਿਲਾਂ ਲੱਭਣਾ ਸੀ। ਤੇ ਬਹੁਤ ਨੈਕਸਟ ਟਾਈਮ ਬਿਲਕੁਲ ਮੇਰਾ ਖਿਆਲ ਹੈ ਵੀ ਅਗਲੇ ਸਾਲ ਆਵਾਂਗੇ, ਨਾਲ ਲੈ ਕੇ ਆਵਾਂਗੇ ਜੇ ਪ੍ਰਮਾਤਮਾ ਨੇ। ਜ਼ਰੂਰ ਆਓ ਜੀ। ਉਹ ਇੱਕ ਸਾਨੂੰ ਵੀਰ ਮਿਲੇ ਆ, ਉਹ ਕਹਿੰਦੇ ਸੀ ਕਿ ਅੱਜ ਤੋਂ 10 ਸਾਲ 15 ਸਾਲ ਪਹਿਲਾਂ ਜਦੋਂ ਆਏ ਸੀ, ਉਹਨਾਂ ਨੇ ਜਿੱਥੇ ਉਹ ਬੇਰੀ ਸ਼ੇਰੀ ਲੱਗੀ ਹੈ, ਜਿੱਥੇ ਉਹਨਾਂ ਦੀ ਜ਼ਮੀਨ ਬੇਰੀ ਵੀ ਸੀ, ਖੁੱਲੇ ਥਾਂ 'ਚ ਹੀ ਇਧਰਲੇ ਪਾਸੇ ਜਿਵੇਂ ਜ਼ਮੀਨ ਵਿੱਚ ਖੇਤ ਜ਼ਮੀਨ ਹਾਂ ਭਾਜੀ ਉਹਨੇ ਦੇਖ ਕੇ ਗਏ, ਕਹਿੰਦੇ ਉਹ ਵੀ ਮੈਂ ਦਿਖਾਏ ਸੀਗੇ ਉਹਨਾਂ ਨੂੰ। ਉਹ ਬੰਦਾ ਇੱਕ ਆਇਆ ਹੋਇਆ, ਉਹਨਾਂ ਨਾਲ ਚੱਲਦੇ ਆ ਤੁਹਾਡੀ ਜ਼ਮੀਨ। ਮੈਂ ਉਹ ਪੁੱਛਣਾ ਸੀ ਅੰਕਲ ਉਹਨਾਂ ਨੂੰ, 15-20 ਸਾਲ ਆਣ ਕੇ ਦੇਖ ਕੇ ਬਹੁਤ ਖੁਸ਼ ਹੋਏ ਸੀ। ਸਾਰੇ ਬੱਚੇ ਚਲੋ ਬਾਅਦ ਲੋਨ ਬੜਾ ਪਿਆਰ ਮਿਲਿਆ ਇੱਥੇ ਆਣ ਕੇ। ਬੜਾ ਗੁੱਸਾ ਹੋਇਆ ਵੀ ਮੈਂ ਆਪਣੇ ਫਾਦਰ ਸਾਹਿਬ ਦਾ ਘਰ ਤੇ ਸੀ, ਜਿੱਥੋਂ ਫਾਦਰ ਬਾਪੂ ਜੀ ਅਖਿਆਰਾ ਸਿੰਘ ਗਏ ਸੀ।
ਉਹਨੂੰ ਮਿਲ ਆਏ ਆ ਰਾਤੀ ਦੋ ਸੀਗਾ ਉਹਨੂੰ ਮਿਲ ਆਏ ਬਹੁਤ ਸ਼ੁਕਰਗੁਜ਼ਾਰ ਹਾਂ ਮੈਂ ਆਪਣੇ ਘਰ ਦਾ ਪਾਣੀ ਪੀ ਕੇ ਚੱਲਿਆ। ਆ ਮੇਰਾ ਛੋਟਾ ਬ੍ਰਦਰ ਆ, ਇਹ ਸਾਰਿਆਂ ਤੋਂ ਛੋਟਾ ਰਾਣਾ, ਇਹ ਦਰਸ਼ਨ ਸਿੰਘ, ਇਹ ਵੀ ਸ਼ੇਅਰ ਕਰਨਗੇ। ਇਹ ਕਰਨ ਸਿੰਘ ਭਤੀਜਾ ਸਾਡਾ, ਵੱਡੇ ਵੱਡੇ ਭਰਾ ਦੀ ਔਲਾਦ। ਚਲੋ ਬਾਬਾ ਇਹ ਜਿੱਦਾਂ ਮਰਜ਼ੀ ਅਸੀਂ ਵੇਖ ਲਓ ਕਿੰਨਾ ਚਿਰ ਗਿਆ ਨੂੰ ਹੋ ਗਿਆ, ਫੇਰ ਵੀ ਇਹਦੀਆਂ ਯਾਦਾਂ ਆਉਂਦੀਆਂ। ਮਜ਼ੀਦ ਇਨਫੋਰਮੇਸ਼ਨ ਇਕੱਠੀ ਕਰਾਂਗੇ। ਹਾਂ ਠੀਕ ਹੈ, ਜ਼ਰੂਰ। ਹਾਂ ਚਾਹੀਦਾ, ਕਿਉਂਕਿ ਵੇਖੋ ਸਾਡੀ ਬੈਕਗ੍ਰਾਉਂਡ ਹੀ ਇਹੋ ਹੀ ਹੈ। ਜੇ ਅਸੀਂ ਦਾਦੇ ਪੜਦਾਦੇ ਆ ਜਿਹੜੇ ਉਹਨਾਂ ਦੀ ਭੁੱਲ ਜਾਂਦੇ ਆ, ਫਿਰ ਤਾਂ ਚੰਗਿਆ ਨਹੀਂ ਲੱਗਦਾ। ਹਾਂਜੀ ਆ ਮੁਰੱਬਾ ਸੀ ਇਹ ਹੁਣ ਇਹਨਾਂ ਕੋਲ ਜ਼ਮੀਨ ਹੈ ਤੁਹਾਡੀ, ਬਾਗ ਵਾਲਾ ਕਿੱਲਾ ਬਿਲਕੁਲ ਇਸ ਤੋਂ ਅਗਲਾ ਕਿੱਲਾ ਬਾਗ ਵਾਲਾ। ਆਓ ਜਦੋਂ ਦਿਖਾਈਏ, ਆ ਜਾਓ। ਕਿਹੜੇ ਸੀ ਚਿੜੀ ਮਾਰ ਰੱਬੇ ਮਾਰ ਚਿੜੀ ਮਾਰ ਤੇ ਮਿਸਤਰੀ ਤਿੰਨ। ਹਾਂਜੀ ਹੈ ਜੀ, ਇਹਦੇ ਵਿੱਚ ਹੈ ਸੀ ਅੰਬ, ਇੱਥੇ ਜਾਮਣ, ਇੱਥੇ ਅਮਰੂਦ ਹੁੰਦੇ ਸੀ, ਇਹ ਖਾਲਾ ਹੁੰਦਾ ਸੀ ਵੱਡਾ ਸਾਰਾ, ਤੇ ਬੇਰੀਆਂ ਹੁੰਦੀਆਂ ਸੀ ਉਹ ਸੜਕ ਦੇ ਨਾਲ ਉੱਧਰ। ਇਹ ਖਾਲੇ 'ਚ ਨਹਿਰ ਦਾ ਪਾਣੀ ਨਹੀਂ ਸੀ, ਨਹਿਰ ਦਾ ਪਾਣੀ ਸੀ। ਹਾਂਜੀ, ਨਹਿਰੀ ਪਾਣੀ ਹੈ ਵੀ ਬਹੁਤ ਸੀ, ਨਹਿਰੀ ਪਾਣੀ। ਹਾਂਜੀ ਸਾਰਾ ਗੋਰਿਆਂ ਨੇ ਆਬਾਦ ਹਾਂਜੀ ਹਾਂਜੀ 1890 ਚ ਆਬਾਦ ਹੋਇਆ ਨਾ। ਹਾਂਜੀ ਉਦੋਂ ਹੀ ਇਹ ਸਾਰੀਆਂ ਨਹਿਰਾਂ ਪੱਟ ਕੇ ਨਹਿਰ ਲਿਆ ਕੇ ਤੇ ਇੱਥੋਂ ਹੀ ਜਾਂਦਾ ਪਾਣੀ। ਸਰਾਜੀਆਂ ਪਿੰਡ ਆ ਸਾਡਾ ਦਰਿਆ ਬਿਆਸਾ ਤੇ ਜਿਹੜਾ ਸਿਆਲਪੁਰ ਤੇ ਸੂਆ ਜਿਹੜਾ ਥਾਣਾ ਮਕੇਰੀਆਂ। ਬਸ ਹਰ ਬੰਦਾ ਐਂਜੀ ਦੇਖੋ ਨਾ, ਹਾਂ 10-12 ਸਾਲ ਦੇ ਬੱਚੇ ਨੂੰ ਸਾਰਾ ਪਤਾ। ਦਿਲੀ ਗੱਲ ਹੈ। ਤੇ ਆਓ ਫਿਰ ਕਿਸੇ ਕਦੀ ਆਓ ਮਾਰੋ ਗੇੜਾ ਉਧਰ। ਦੇਖੋ ਵੱਡੇ ਵੀ ਹੋ ਜਾਏ, ਹਾਂ। ਵੱਡੇ ਹੁੰਦੇ ਨਾ ਫਿਰ ਉਹਨਾਂ ਦਾ ਨਾਸ ਪੜਦਾ ਨਹੀਂ ਕੱਲੇ ਨੂੰ ਮੈਨੂੰ ਕੀ ਪਤਾ। ਸਾਡੇ ਵੀ ਵੱਡੇ ਅਸੀਂ ਵੀ ਤਾਂ ਆਏ ਆ, ਤੁਸੀਂ ਵੀ ਆਓ, ਤੁਹਾਡਾ ਵੀ ਏਦਾਂ ਹੀ ਕਰਾਂਗੇ ਅਸੀਂ। ਪਾਣੀ ਚਾਹ ਪਾਣੀ ਘੁੱਟਦਾ ਆ ਗੁੜ ਖਾਓ। ਹਾਂ ਗੁੜ ਜ਼ਰੂਰ ਖਾਵਾਂਗੇ ਜੀ। ਇਹਨੂੰ ਹੁਣ ਹੱਥ ਦੇ ਪੁੱਠਾ ਕਰਨਾ ਹੀ ਨਹੀਂ ਬਣੀ। ਤੁਸੀਂ ਪਾਣੀ ਨਹੀਂ ਲਾਇਆ। ਇਦਾਂ ਕਰਕੇ
ਇਹਨੂੰ ਵੇਚਦਾ ਬੁੱਧਾ ਕਰ ਲਈਦਾ ਠੀਕ ਹੈ ਨਾ ਇਹ ਨਵਾਂ ਮਾਪਾ ਥੋੜੀ ਤਾਂ ਇਹਨੂੰ ਇਧਰ ਕਰਕੇ ਤੇ ਫੇਰ ਇਧਰ ਹਾਂ ਇਹ ਪ੍ਰੋਪਰ ਜਿਹੜਾ ਇਹਦਾ ਪ੍ਰੋਸੀਜਰ ਹੈ ਮੈਨੂੰ ਤਾਂ ਚੇਤਾ ਕਿ ਉਹ ਫਾਦਰ ਸਾਹਿਬ ਬਣਾਉਂਦੇ ਹੁੰਦੇ ਸੀ ਤੇ ਮੈਂ ਏਦਾਂ ਉਂਗਲਾਂ ਨਾਲ ਖਾਂਦਾ ਹੁੰਦਾ ਸੀ ਬਾਏ ਬਾਏ ਬੱਚੋ ਉਹ ਅੱਗੇ ਭਾਈ ਸਾਹਿਬ ਉਹਨਾਂ ਨਾਲ ਮਿਲਾਓ ਬਾਏ ਬਾਏ